ਨਜ਼ੀਰ ਅਹਿਮਦ ਯੂਸਫ ਤੋਂ ਛੋਟਾ ਤੁਹਾਡਾ ਭਾਈ ਗੁਰਜਨ ਸਿੰਘ ਤੇਰਾ ਵੀ ਉਹ ਭਾਈ ਹੈ ਹੈਂ ਤੇ ਤੈਨੂੰ ਬੜਾ ਚੰਗਾ ਸਮਝਦਾ ਵੀ ਜਦੋਂ ਤੂੰ ਪੜ੍ਹ ਕੇ ਆਉਂਦਾ ਹੁੰਦਾ ਹੈ ਤੇ ਉਹ ਮਰਬੇ ਹੁੰਦਾ ਸੀ ਤੇ ਖਰਬੂਜੇ ਲਿਆ ਕੇ ਤੇ ਉਹ ਡਿੱਗੀ ਵਿੱਚ ਸੁੱਟ ਲੈਂਦੇ ਤਲਾਈ 'ਚ ਪਾਣੀ ਵਾਲੀ ਤੇ ਮੇਰੇ ਭਰਾਵਾਂ ਨੇ ਉਹਨੇ ਉਹ ਸਾਈਂ ਬਦਲ ਨੂੰ ਤੂੰ ਜਾਣਦਾ ਸਾਈਂ ਹੁੰਦਾ ਸੀ ਬਦਲੂ ਇੱਕ ਬੰਦਾ ਉਹਨੇ ਹੁੱਕਾ ਛੱਕਾ ਪਾ ਕੇ ਤੇ ਸਫਾ ਵਿਚਾਈਆਂ ਦਮਨੀਆਂ ਡਾਈਆਂ ਪਾਣੀ ਤਾਂ ਕਹਿੰਦੇ ਬੜਾ ਦੇਰੇ 'ਚ ਛਾਂ ਦੀ ਬੇਬਹਾ ਤੇ ਤੂੰ ਉਹਨੂੰ ਯਾਦ ਕਰ ਉਹ ਤੈਨੂੰ ਯਾਦ ਕਰਦੇ ਨੇ ਬੜਾ ਚੰਗੇ ਹੋ ਹੈਂ ਤੂੰ ਆਉਂਦਾ ਜਾਂਦਾ ਹੈ। अस्सलाम वालेकुम सत श्री अकाल प्रणाम ਦੋਸਤੋ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਚੱਕ ਨੰਬਰ 324 ਜੀਂਬੇ ਪੈੜੇ ਦੇ ਵਿੱਚ। ਇੱਥੇ ਸਾਡੀ ਉਹਨਾਂ ਬਜ਼ੁਰਗਾਂ ਦੇ ਨਾਲ ਮੁਲਾਕਾਤ ਆ ਜਿਨ੍ਹਾਂ ਦੇ ਨਾਲ ਵਿਛੜੇ ਹੋਏ ਗੁਰਚਰਨ ਸਿੰਘ ਉਹਨਾਂ ਨੇ ਇਹਨਾਂ ਨਾਲ ਗੱਲ ਵੀ ਕੀਤੀ ਆ, ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਔਰ ਇਹ ਬਜ਼ੁਰਗ ਉਹਨਾਂ ਨਾਲ ਛੋਟੇ ਹੁੰਦੇ ਪੜ੍ਹਦੇ ਵੀ ਰਹੇ ਆ, ਖੇਲਦੇ ਵੀ ਰਹੇ ਆ, ਘਰਾਂ ਵਿੱਚ ਵੀ ਆਣ ਜਾਣ ਸੀਗਾ। ਤੇ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਇਸ ਪਿੰਡ ਦੀਆਂ ਜਿਹੜੇ ਤੁਹਾਨੂੰ ਗਲੀ ਬਾਜ਼ਾਰ ਤੁਸੀਂ ਦੇਖੇ ਆ ਹੋ ਸਕਦਾ ਉਹ ਦੇਖ ਕੇ ਆਪਣੇ ਪਹਿਚਾਣ, ਲੇਕਿਨ ਚੂँकि ਬਹੁਤ ਤਬਦੀਲੀਆਂ ਆ ਗਈਆਂ, ਪਹਿਲੇ ਵਾਲੀ ਤਾਂ ਖੈਰ ਕੋਈ ਵੀ ਚੀਜ਼ ਨਹੀਂ ਹੈਗੀ ਤੇ 72-73 ਸਾਲ ਹੋ ਗਏ ਆ, ਲੇਕਿਨ ਫਿਰ ਵੀ ਚਲੋ ਗਲੀਆਂ ਦੀ ਖੁਸ਼ਬੂ ਤਾਂ ਉਹਨਾਂ ਨੂੰ ਆਏਗੀ ਨਾ ਜੀ। ਬਾਕੀ ਆਪਾਂ ਗੱਲਬਾਤ ਇਹਨਾਂ ਨਾਲ ਕਰਦੇ ਹਾਂ ਬਜ਼ੁਰਗਾਂ ਨਾਲ, ਇਹਨਾਂ ਕੋਲ ਗੱਲਾਂ ਬਾਤਾਂ ਪੁੱਛਦੇ ਹਾਂ ਕਿ ਕਿੰਨੀਆਂ ਕਿ ਇਹਨਾਂ ਨੂੰ ਉਸ ਵਕਤ ਦੀਆਂ ਗੱਲਾਂ ਯਾਦ ਆ। ਸਾਡੇ ਨਾਲ ਜੀ ਚੌਧਰੀ ਯੂਸਫ ਸਾਹਿਬ ਬੈਠੇ ਨੇ ਬਾਬਾ ਜੀ, ਨਾਲ ਇਹਨਾਂ ਦੇ ਛੋਟੇ ਭਾਈ ਬੈਠੇ ਆ ਜੀ ਨਜ਼ੀਰ ਅਹਿਮਦ ਸਾਹਿਬ, ਇਹਨਾਂ ਨਾਲ ਗੱਲਬਾਤ ਆਪਾਂ ਕਰਦੇ ਹਾਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਬਾਬਾ ਜੀ ਆਪਣਾ ਨਾਂ ਨਜ਼ੀਰ ਅਹਿਮਦ ਆ, ਤੁਹਾਡੇ ਵਾਲਦ ਸਾਹਿਬ ਦਾ ਨਾਂ ਸਰਾਜਦੀਨ ਸੀਗਾ ਤੇ ਆਪਣੀ ਬਰਾਦਰੀ ਜਿਹੜੀ ਰਾਈ ਆ ਤੇ ਆਪਣੀ ਗੋਤ ਕਿਹੜੀ ਸੀ? ਗੋਦ ਰੇਤੇ ਰੇਤੇ। ਅੱਛਾ, ਜਦੋਂ ਵੰਡ ਪਈ ਆ 47 ਦੀ ਉਦੋਂ ਆਪਣੀ ਉਮਰ ਕਿੰਨੀ ਸੀਗੀ? ਹੈ ਸੀ 9-10 ਸਾਲ ਦੀ। ਅੱਛਾ, ਹਾਂ ਬਜ਼ੁਰਗਾਂ ਨੂੰ ਚੂँकि ਉੱਚੀ ਸੁਣਦਾ ਆਪਾਂ ਜ਼ਿਆਦਾ ਗੱਲ ਤੁਹਾਡੇ ਨਾਲ ਹੀ ਕਰਨੀ ਆ। ਅੱਛਾ, ਤੇ ਇਹਨਾਂ ਦੀ ਬਜ਼ੁਰਗਾਂ ਦੀ ਉਮਰ ਕਿੰਨੀ ਸੀਗੀ? ਇਹ ਫਿਰ ਮੇਰੇ ਤੋਂ ਵੱਡੇ ਨੇ 15 ਸਾਲ ਉਮਰ ਸੀ। ਜਾ ਹਾਂ ਹਾਂ। ਅੱਛਾ, ਆਪਣੇ ਇਸ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਉਸ ਵਕਤ 47 ਚ ਕਿਹੜੀਆਂ ਕਿਹੜੀਆਂ ਬਰਾਦਰੀਆਂ ਬੈਠੀਆਂ ਸੀ? ਇੱਥੇ ਜੀ ਬੈਠੇ ਹਨ ਬਹੁਤੇ ਸਿੱਖ ਸਨ ਅੱਛਾ, ਜ਼ਿਆਦਾ, ਤੇ ਕੁਝ ਉਹਨਾਂ ਨੂੰ ਆਉਂਦੇ ਹਨ ਮਾਸ਼ੇ ਮਾਸ਼ੇ ਉਹ ਹਿੰਦੂ ਸੀਗੇ। ਹਿੰਦੂ, ਤੇ ਕੁਝ ਈਸਾਈ ਵੀ ਹੈ ਸਨ। ਅੱਛਾ, ਹੈਂ ਫਿਰ ਕੋਈ ਜਲਾਇਆਂ ਦੇ ਘਰ ਤੇ ਕਸਾਈਆਂ ਦੇ ਘਰ ਸਨ, ਈਸਾਈ ਵੀ ਹੈ ਸਨ। ਅੱਛਾ, ਹਾਂ ਤੇ ਉਹ ਦੀਨਦਾਰ ਉਹਨਾਂ ਨੂੰ ਹੁਣ ਹੋ ਗਿਆ ਮਾਸ਼ੇ। ਅੱਛਾ, ਹਾਂ ਤੇ ਸਿੱਖ ਬਹੁਤੇ ਹਨ। ਸੁਣਾਓ ਫਿਰ ਸਾਨੂੰ ਉਦੋਂ ਦੀਆਂ ਗੱਲਾਂ ਬਾਤਾਂ ਸੁਣਾਓ, ਕਿੱਦਾਂ ਰਹਿਣ ਸਹਿਣ ਸੀ, ਕਿੱਦਾਂ ਉਦੋਂ ਦੀਆਂ ਗੱਲਾਂ ਇਸ ਤਰ੍ਹਾਂ ਵੀ ਅਸੀਂ ਜ਼ਿਮੀਂਦਾਰਾ ਕਰਦੇ ਹਾਂ। ਅੱਛਾ, ਤੇ ਉਹਨਾਂ ਨੂੰ ਆਖਣਾ ਸਾਨੂੰ ਮਕਈ ਗੜਾਇਓ ਚੰਗਾ ਜੀ, ਉਹਨਾਂ ਨੇ ਕਿੰਨੇ ਬੰਦੇ ਜਾਣੇ ਤੇ ਮਕਈ ਗੁਰਨੀ, ਯਾਨੀ ਸਾਂਝ ਸੀ, ਤੁਸੀਂ ਉਹਨਾਂ ਨਾਲ ਕਰਾ ਦਿੰਦੇ ਸੀ, ਉਹ ਤੁਹਾਡੇ ਨਾਲ ਕਰਾ ਦਿੰਦੇ? ਹਾਂ ਜੀ ਹਾਂ, ਅਸੀਂ ਵੀ ਉਹਨਾਂ ਨੂੰ ਪੱਠੇ ਪੁੱਠੇ ਤੂੜੀ ਬਾਲਣ ਦੇ ਹੀ ਰੱਖਦੇ ਹਾਂ, ਉਦੋਂ ਗੈਸ ਨਹੀਂ ਸੀ, ਤੂੜੀ ਬਾਲਣ ਦੇ ਹਨਾ ਰੋਟੀਆਂ ਖਵਾ ਲਈਆਂ ਤੇ ਉਹਨਾਂ ਨੂੰ ਚੰਗਾ ਸਮਝਣਾ, ਉਹਨਾਂ ਸਾਨੂੰ ਚੰਗਾ ਸਮਝਣਾ, ਆਹ ਚੰਗਾ ਬੜਾ ਦੇਣਾ, ਕਮਾਲ ਗੁਰਨੇ ਕਮਾਲ ਲਵਾਣੇ, ਮਕਈਆਂ ਗੁਰਦਾਨੀਆਂ, ਤੇ ਉਹਨਾਂ ਨੂੰ ਅਸਾਂ ਪੱਠਾ ਠੱਠਾ ਤੂੜੀ ਬਾਲਣਾ, ਹੱਥ ਦਹੀਂ ਰੱਖਣਾ, ਫਿਰ ਕਮਾਲ ਪੀਣਾ, ਗੁੜ ਚੰਗਾ ਦੇਣਾ ਉਹਨਾਂ ਨੂੰ, ਗੰਨੇ ਗੁੰਨੇ ਲਿਆ ਛੇਲੀ ਕਮਾਲ ਕਰਨੀ, ਉਹਨਾਂ ਨੂੰ ਹਰ ਸ਼ੈ ਅਸੀਂ ਨਵਾਉਂਦੇ ਹਾਂ, ਕਣਕ ਵਾਢੀ ਕਰਦੇ ਹਾਂ, ਫਿਰ ਭਰੀਆਂ ਤੇ ਆਉਂਦੇ ਹਾਂ ਅਸੀਂ ਕਣਕ ਗਾਣੀ, ਫਿਰ ਦਾਣੇ ਹੋਣੇ ਉਦੋਂ ਫਲਿਆਂ ਨਾਲ ਗਾਉਂਦੇ ਹੋਣੇ, ਫਲਿਆਂ ਨਾਲ ਗਾਉਂਦੇ ਹਾਂ, ਫਿਰ ਦਾਣੇ ਛਾਣੇ ਉਹਨੂੰ ਚੰਗੇ ਦੇਣੇ ਮਿਹਨਤ, ਤੇ ਉਹ ਸਾਡੇ ਸਾਰਾ ਪਿੰਡ ਹੀ ਬੜਾ ਸਾਡੇ ਆਖੇ ਲੱਗਦਾ ਸੀ। ਤੇ ਚੰਗਾ ਤਕੜਾ ਘਰ ਹੋਣਾ ਨਾ? ਹਾਂ, ਸਾਡਾ ਘਰ ਸਾਰੇ ਪਿੰਡ ਤੋਂ ਹੁਣ ਤੱਕ ਵੀ ਸਾਡਾ ਹੀ ਘਰ ਤਕੜਾ, ਹੁਣ ਵੀ ਬਾਵਜੂਦ ਸਾਰਿਆਂ ਲੋਕਾਂ ਦੇ ਸਾਡਾ ਜਦੋਂ ਹੈ ਨਾ, ਸਾਡਾ ਮਾਂ ਪਿਓ ਤੇ ਅਸੀਂ ਵਾਹੀ ਕਰਦੇ ਹਾਂ, ਇਹ ਸਾਡਾ ਪਿਓ ਜਿਹੜਾ ਅਸੀਂ ਇਹ ਕਮੀਆਂ ਨੂੰ ਸੱਜ ਕੇ ਬੋਲ ਮਿਲਦਾ ਹੁੰਦਾ ਸੀ, ਉਹ ਲਾਏ ਹੁੰਦੇ ਹਨ ਨਾ ਡਾਵੇ, ਤੇ ਉਹਨਾਂ ਬੋਲ ਮਿਲਣਾ, ਤੇ ਉਹ ਸਾਡੇ ਪਿਓ ਨੇ ਆਖਣਾ ਉਹ ਗਏ ਹੋਣੇ ਬੋਲੀਆਂ ਫੜਨ ਨਾ, ਵੀ ਅੱਜ ਨਹੀਂ ਮਿਲਣਾ, ਇਹ ਬੰਦੇ ਨਹੀਂ ਆਏ, ਉਹਨਾਂ ਆਖਣਾ ਬਾਬਾ ਜੀ ਬੰਦੇ ਤੇ ਆਏ ਆ, ਉਹ ਤੁਸੀਂ ਨਹੀਂ, ਉਹ ਆਉਣਗੇ ਨੇ ਜਿਹੜੇ ਦਾਣੇ ਲੈਣ, ਕਿਸੇ ਨੂੰ 2 ਰੁਪਏ, ਕਿਸੇ ਨੂੰ 4 ਰੁਪਏ, ਕਿਸੇ ਨੂੰ 1 ਕਮੀਆਂ ਨੂੰ ਕਮੀ ਆਉਣਗੇ ਤੇ ਮਿਲਣਾਗਾ, ਕਮੀ ਜਾਣੇ ਤੇ ਫਿਰ ਆਖਣਾ ਹੁਣ ਕਮੀਆਂ ਨੂੰ ਦਾਣੇ ਚੰਗੇ ਦੇਣੇ, ਆ ਬਾਈ ਮਹਿਰ ਦਾ, ਉਹ ਦੂਜੇ ਪਾਸੇ ਛੱਡ ਕੇ ਤੇ ਮਹਿਰ ਵਾਲਾ ਆਉਣਾ ਇਹ, ਤੇ ਜਦੋਂ ਘਰ ਆ ਜਾਂਦੇ ਦਾਣੇ ਘਰ, ਤੇ ਮਾਂ ਸਾਡੀ ਕਪਾਹ ਜਗਾਉਣੀ, ਫਿਰ ਉਹਨਾਂ ਨੂੰ ਰੋਟੀਆਂ ਖਵਾ ਲਈਆਂ, ਕਪਾਹ ਸਾਡੀ
18-20 ਪੈਲੀਆਂ ਹੁੰਦਾ ਸੀ ਨਰਮਾ ਉਹ ਕੋਈ 40-50-60 ਜਨਾਨੀ ਹੋਣੀ ਉਹਨਾਂ ਚੁਗ ਨਹੀਂ ਜਾਣਾ ਅੱਛਾ ਮਤਲਬ ਇਹ ਕਿਸੇ ਨੇ ਜੇ ਘਰੇ ਹੀ ਹੋਣਾ ਤੇ ਕਈਆਂ ਉੱਥੋਂ ਚੁਗ ਕੇ ਤੇ ਵਾਪਸ ਆਉਂਦਿਆਂ ਹੋਣਾ ਅੱਛਾ ਘਰੇ ਵਾਲੀਆਂ ਨੇ ਰੋਟੀਆਂ ਪਕਾਉਣੀਆਂ ਤੇ ਖਾਣੀਆਂ ਘਰ ਵਾਲੀਆਂ ਉਹ ਗਵਾਹ ਚੁਗਣ ਵਾਲੀਆਂ ਤੇ ਉਹਨਾਂ ਸ਼ਾਮਾਂ ਵਾਲੀਆਂ ਨੇ ਆਉਣ ਕੇ ਫਿਰ ਉਹਨਾਂ ਪਕਾਉਣੀਆਂ ਨਾਲੇ ਘਰਾਂ ਨੂੰ ਕਰਨੀਆਂ ਨਾਲੇ ਇੱਥੇ ਖਾ ਕੇ ਜਾਣ ਸਾਰੀਆਂ ਨੇ ਨਾਲੇ ਖਾ ਜਾਣੀਆਂ ਨਾਲੇ ਘਰ ਲੈ ਜਾਣੀਆਂ ਕਿਆ ਬਾਤ ਹੈ ਜੀ ਹੈਂ ਉਹ ਮਾਂ ਸਾਡੇ ਜਦੋਂ ਫਗਣ ਜਿੱਦਣ ਆਉਂਦਾ ਸੀ ਨਾ ਤੇ ਫਿਰ ਪੁੱਛਣਾ ਨਹੀਂ ਰੇਸ਼ਮੇ ਹਾਂਜੀ ਉਹ ਤੁਹਾਡੇ ਦਾਣੇ ਹੈ ਨੇ ਕਿ ਨਹੀਂ ਅਜੇ ਦਾਣੇ ਮੁੱਕ ਕਹਿੰਦੇ ਦੱਸੋ ਉਹਨਾਂ ਦੱਸਣਾ ਫਲਾਣੇ ਦੇ ਹੈ ਨਹੀਂ ਲੈ ਜਿਓ ਮਨ ਦਾਣੇ ਦਾ ਕਿਸੇ ਨੂੰ ਬੋਰੀ 'ਚ ਕਾਹ ਨਹੀਂ ਕਿਸੇ ਨੂੰ ਮਾਂ 'ਚ ਕਾਹ ਨਾ 100 ਬੋਰੀ ਸਾਡੀ ਮਾਂ ਨੇ ਘਰ ਬੜੇ ਜਿਗਰੇ ਵਾਲੀ ਸੀ ਅੰਮਾ ਜੀ ਫਿਰ ਤਾਂ ਬੜੇ ਪਿਓ ਵੀ ਇੰਝ ਸੀ ਨਾ ਅੱਛਾ ਪਿਓ ਅਸੀਂ ਵਾਜ ਕਰਦੇ ਹਾਂ ਤੇ ਸਾਡੀ 6-7 ਥਾਂ ਜ਼ਮੀਨ ਸੀ ਹਾਂ 6-7 ਥਾਂ ਕਣਕ 6-7 ਥਾਂ ਪੱਠੇ 6-7 ਥਾਂ ਤੂੜੀ ਹਾਲਵਾਨ ਜਾਣਾ ਤੇ ਸਾਡੇ ਬਜ਼ੁਰਗ ਨੂੰ ਮਾਤ ਪੜ ਕੇ ਨਾ ਤੇ ਸਾਰਿਆਂ ਮਿਲਬਾਂ 'ਚ ਫੇਰਾ ਮਾਰ ਲਿਆ ਕਿਸੇ ਨੇ ਤੂੜੀ ਪਾਉਂਦਿਆ ਹੋਣਾ ਤੇ ਆਓ ਤੂੜੀ ਪਾਉਂਦਿਆ ਜਾਣਾ ਨੇ ਇੱਥੋਂ ਦੇ ਐਨ ਨੂੰ ਜਾਣਾ ਉਹਦੇ ਵੱਲ ਨਹੀਂ ਜਾਣਾ ਤੇ ਮੈਨੂੰ ਵੇਖ ਕੇ ਕਿ ਲਿਬਾਸ ਨਾ ਕਰੇ ਆਪਣੀ ਮਰਜ਼ੀ ਨੇ ਜਿੰਨੀ ਮਰਜ਼ੀ ਭਾਗ ਲੈ ਜੇ ਕੋਈ ਪੱਠੇ ਵਾਲਾ ਇਹਨਾਂ ਪੁੱਛਣਾ ਨਹੀਂ ਵੀ ਕਿਹਨੂੰ ਪੁੱਛਿਆ ਸੀ ਕਿਹਨੂੰ ਨਹੀਂ ਉਹਦੇ ਤੋਂ ਲਾ ਕੇ ਲੰਘਣਾ ਅੱਲਾ ਦੀ ਸਾਰ ਸੀਗੀ ਫਿਰ ਇਦਾਂ ਦੇ ਬੰਦੇ ਨੂੰ ਰੱਬ ਹੋਰ ਦਿੰਦਾ ਹੁੰਦਾ ਦਿੱਤਾ ਵੀ ਬਹੁਤ ਜ਼ਿਆਦਾ ਸੀ ਆ ਜਿਹੜੇ ਸਿੱਖ ਮੈਨੂੰ ਸੰਭਾਲ ਸੀ ਜਦੋਂ ਅੱਲਾਹ ਨਾ ਮਾਮਲੇ ਦੀ ਬਾਜੀ ਅੱਛਾ ਆ ਸਾਡੀ ਕੰਧ ਦੇ ਨਾਲ ਆਣ ਕੇ 5-7 ਸਿੱਖ ਖਲੋਤੇ ਹੁੰਦੇ ਹਨ ਆ ਬਈ ਲਾਲ ਸਿੰਘਾ ਕਿਵੇਂ ਮਹਿਰ ਪਤਾ ਹੀ ਮਾਮਲੇ ਨਹੀਂ ਤਾਂ ਰਹਿ ਜਾਂਦਾ ਉਹ ਕਿ 150 ਮਾਮਲਾ ਇਹ ਮਹਿਰ ਨੇ ਦੇਣਾ ਤੇ ਮਾਮਲਾ ਧਾਰਨਾ ਵਾਹ ਜੀ ਵਾਹ ਆ ਸਾਡੇ ਨਾਲ ਨੂੰ ਲੱਭਿਆ ਦਾ ਸਿੱਖਾਂ ਦਾ ਹੀ ਉਹ ਉਹਨਾਂ ਨੇ ਬੋਲ ਮਿਲਿਆ 100 ਮਨ ਹੋਇਆ ਕੀ ਨਾਂ ਸੀ ਉਹ ਸਿੱਖਾਂ ਦਾ ਜਿਹਨਾਂ ਦਾ ਮਰੱਬਾ ਸੀ ਯਾਦ ਹੈ ਮੈਨੂੰ ਯਾਦ ਤਾਂ ਹੈ ਸੀ ਚੰਗਾ ਭਲਾ ਹੁਣ ਦਿਮਾਗੋਂ ਨਿਕਲਿਆ ਹੈ ਯਾਦ ਹੈ ਸੀ ਹੀਰਾ ਸਿੰਘ ਅੱਛਾ ਹਾਂ ਹੀਰਾ ਸਿੰਘ 4 ਪੁੱਤਰ ਹਨ ਉਹਦੇ ਤੇ ਹੀਰਾ ਸਿੰਘ ਇੱਕ ਉਹਦਾ ਪੁੱਤਰ ਨਾ ਡਾਕਟਰ ਸੀ ਅੱਛਾ ਤੇ ਉਹ ਬੋਲ ਮਿਲਿਆ ਤੇ 100 ਮਨ ਹੋਇਆ ਦਾਣਾ ਅੱਧਾ ਮਰਬਾ ਸੀ ਤੇ ਖੱਤਰੀ ਕੋਲ ਬੈਠਾ ਸੀ 100 ਰੁਪਈਆ ਉਹਨੇ ਲੈਣਾ ਸੀ ਤੇ ਰੁਪਈਏ ਮਨ ਕਣਕ ਸੀ ਵਾਹ ਜੀ ਵਾਹ ਰੁਪਈਏ ਮਨ ਕਣਕ ਸੀ ਭਲਿਆਂ ਸਮਿਆਂ ਦੀ ਗੱਲ ਭਲਿਆਂ ਉਹ ਲੱਖ ਬਰ ਜਾ ਪਿਆ ਉਹ ਸਿੱਖ ਲੈ ਮਰ ਜਾ ਜੀਆਂ ਨੂੰ ਕੀ ਖਵਾਲਾਂ ਨਹੀਂ ਵੀ ਉਹ ਖੱਤਰੀ ਲੈ ਗਿਆ ਅੱਛਾ ਸਾਰੀ ਲੈ 100 ਰੁਪਈਆ ਖੱਤਰੀ ਕੋਲ ਲਿਆ ਸੀ ਉਹ ਲੈ ਗਿਆ ਤੇ ਉਹ ਲੈ ਗਿਆ ਕਣਕ ਤੇ ਹੀਰਾ ਸਿੰਘ ਵੇਲਾ ਇਹ ਸਾਡਾ ਪਿਓ ਖਲੋਤਾ ਨਾ ਜਿਹੜੇ ਉਹ ਲੈਣ ਦੇਣ ਚ ਕਣਕ ਦੇਤੀ ਆਪਣੀ ਦੇਤੀ ਇਹਨਾਂ ਨੇ ਫਿਰ ਆਖਿਆ ਹੀਰਾ ਸਿੰਘਾ ਇੰਨਾ ਨਾ ਘਬਰਾ ਜਾਈ ਵੀ ਹੁਣ ਦਾਣੇ ਹੈ ਨਹੀਂ ਉਹ ਜਿੰਨੇ ਚਾਹੀਦੇ ਨੇ ਮੇਰੇ ਕੋਲੋਂ ਲੈ ਜੀ ਕਿਆ ਬਾਤ ਇਹ ਸੁਣਨਾ ਜੀ ਜਿੰਨੇ ਜਾਏ ਮੈਨੂੰ ਨਹੀਂ ਪਤਾ ਉਹਦੇ ਨਹੀਂ ਜਾਇਦਾ ਇੱਕ ਵਾਰੀ ਇੱਥੇ ਸਾਡੇ ਨਾਲ ਚਾਚੇ ਆਉਂਦੇ ਹੁੰਦੇ ਉਹਦਾ ਪੁੱਤਰ ਉਹਦਾ ਨਾਂ ਬਸ਼ੀਰ ਸੀ ਫੌਤ ਉਹ ਵੀ ਹੋ ਗਿਆ ਇੱਥੇ ਗਏ ਉਹਨਾਂ ਜ਼ਮੀਨ ਵਾਈ ਮੈਂ ਉੱਥੇ ਜਾ ਬੈਠਾ ਇਹਨਾਂ ਗੱਲਾਂ ਦਾ ਪਤਾ ਸੀ ਵੀ ਤੂੜੀ ਵੱਲੋਂ ਨਹੀਂ ਪੁੱਛਣਾ ਪੱਠਿਆਂ ਵੱਲੋਂ ਨਹੀਂ ਪੁੱਛਣਾ ਬਾਲਣ ਵੱਲੋਂ ਨਹੀਂ ਪੁੱਛਣਾ ਤੇ ਲੈਣਾ ਲੈਣਾ ਵੀ ਆਹ ਨਹੀਂ ਸੀ ਮੈਨੂੰ ਪਤਾ ਵੀ ਪਿੰਡ 'ਚ ਵੀ ਫਿਰਦੇ ਨੇ ਮੇਰੇ ਪਿਓ ਦਾ ਉਹ ਦੱਸੇ ਵੀ ਤੁਹਾਨੂੰ ਆਪਣੇ ਪਿਓ ਦਾ ਨਾ ਪਤਾ ਨਹੀਂ ਕਿੱਥੋਂ ਤੱਕ ਜਮਿਆ ਕਿਉਂ ਆਂਦਾ ਉੱਥੇ ਜਾਂਦਾ ਸਾਡੇ ਮੱਲੇ 8 ਦਿਨੀ ਇੱਕ ਸਾਈ ਹੈ ਉਹਨੂੰ ਮੈਂ ਵੇਖਿਆ ਹੈਂ ਕਾਲੂ ਸਾਈ ਸੀ ਤੇ ਗੰਦਾ ਸਾਈ ਤੇ ਗੰਦੀ ਮੰਜੀ ਵੀ ਉਹਦੀ ਵੇਖੀ ਹੈ ਤੇ ਉਹਨੂੰ ਵੀ ਵੇਖਿਆ ਚੰਗਾ ਇਹ ਆਉਂਦਾ ਸੀ ਨਾ ਜੁਮੇ ਵਾਲੇ ਦਿਨ ਤੇ ਉਹਦੀ ਮੰਜੀ ਤੇ ਬਹਿ ਜਾਣਾ ਮੈਂ ਆਪਣੇ ਪਿਓ ਨੂੰ ਆਨਾ ਬਾ ਏਡਾ ਚੰਗਾ ਸੋਹਣਾ ਇੰਨਾ ਸੋਹਣਾ ਲਿਬਾਸ ਪਾਇਆ ਤੇ ਆ ਸਾਈ ਦੀ ਮੰਜੀ ਤੇ ਆ ਕੇ ਬਹਿ ਜਾਂਦਾ ਅੱਛੀ ਦਿਨੀ ਇਹਦੇ ਗੰਦੇ ਕੱਪੜੇ ਗੰਦਾ ਸਾਈ ਤੇ ਏਡਾ ਵੀ ਸੋਹਣਾ ਤੇ ਇਹਦੇ ਸੋਹਣੇ ਕੱਪੜੇ ਤੇ ਇਹ ਕੌਣ ਹੈ ਮੇਰਾ ਬੰਦਾ ਤੇ ਇਹ ਹੋਈ ਜਿਹੜਾ ਮਹਿਰ ਸਰਾਜ ਪਿੰਡ ਜਾਂਦੇ ਨੇ ਇਹ ਉਹ ਜੀ ਅੱਛਾ ਏਡਾ ਅਮੀਰ ਬੰਦਾ ਤੇ ਆ ਕੇ ਬਹਿ ਜਾਂਦਾ ਅਸੀਂ ਹੁਣ ਵੇਖੇ ਬੈਠੇ ਨੇ ਕਰਨਾ ਕੀ ਵੇਂਦਾ ਨੇ ਇਹਨੇ ਜੀ ਲੱਭ ਖੋਲੀ ਤੇ ਰੁਪਈਆ ਦਿੱਤਾ ਸਾਈ ਨੂੰ ਆ ਲੈ ਤੂੰ ਕੋਈ ਦਵਾ ਸ਼ਵਾ ਖਾ ਲੈ ਰੁਪਈਏ ਮੰਨ ਜੀ ਉਹੀ ਕਣਕ ਰੁਪਈਆ ਬੜਾ ਉਹ ਮੈਨੂੰ ਦੱਸਿਆ ਨਾ ਮੁੰਡਾ ਫਿਰ ਮੇਰਾ ਬਾਹਰ ਵੀ ਵੇਖੇ ਇਹਨੇ ਜਾਣਾ ਹੈ ਬਰਵਾਲਿਆਂ ਵੱਲ
ਇੱਕ ਉਹਨੂੰ ਰੁਪਈਆ ਜਾ ਕੇ ਦੇਣਾ। ਖੁਦਾਦਰਸ ਬੰਦੇ ਸੀ। ਇਹ 2 ਰੁਪਈਏ 8 ਦਿਨੀ ਇਹਨਾਂ ਨੂੰ 2-3 ਘਰਾਂ ਨੂੰ ਜ਼ਰੂਰ ਦੇ ਕੇ ਜਾਂਦਾ। ਯਾਨੀ ਕਿ ਇੱਕ ਮਣ ਕਣਕ ਦੇ ਦਿੰਦੇ ਸੀ। ਹਾਂ, ਇਹ ਦੋਵਾਂ ਘਰਾਂ ਨੂੰ ਮਣ ਕਣਕ ਦੇ ਦਿੰਦੇ। ਮਨ ਕਰਕੇ ਹੈ। ਤੇ ਇਹ ਇਹਨਾਂ ਦਾ ਸੀ। ਮਾਂ ਸਾਡੀ ਦਾ ਇੰਜ ਸੀ ਕਿ ਜਨਾਨੀਆਂ, ਸਾਡੀ ਮਾਂ ਫੌਤ ਹੋ ਗਈ, ਇਹਨਾਂ ਮੇਰਾ ਮਾਂ ਦੇ ਪਿਓ ਨਾਲ ਮੇਰਾ ਖਾਸ ਕਰਕੇ ਇੰਨਾ ਪਿਆਰ ਸੀ। ਮਾਲਕ ਦੀ ਜ਼ਾਤ ਨੇ ਕਰਮ ਕੀਤਾ। ਮੈਂ ਵਿਆਹ ਵਾਂ ਸੰਗਲੇ ਦੇ ਕੋਲ ਪਿੰਡ ਇੱਕ ਸੰਗਲਾ ਜਾਣਦੇ ਹੋ? ਸੰਗਲੇ ਵਿਆਹ ਅਸਾਂ ਕੋਲ ਪਿੰਡ ਖਤਰਨਾਕ ਇਲਾਕਾ ਹੈ, ਬੜਾ ਖਤਰਨਾਕ। ਸਾਰੇ ਬਿਮਾਰ। ਤੁਹਾਡੀ ਹਿੰਮਤ ਆ ਉਧਰ ਵੈਸੇ ਗੁਜ਼ਾਰਾ ਕਰਕੇ ਲੋਕ ਬੜੇ ਖਤਰਨਾਕ। ਮੇਰੇ ਕੋਲ ਇੰਨੇ ਉਹ ਡਰਦੇ ਹਨ, ਮੈਂ ਕੋਈ ਪੈਂਦਾ ਹਾਂ ਨਾ। ਇਮਾਨਦਾਰੀ ਦੀ ਗੱਲ ਹੈ। ਮੇਰੇ ਸਹੁਰਿਆਂ ਦੇ 4 ਪੁੱਤਰ ਹਨ, ਮੇਰੇ ਸਹੁਰੇ ਦੇ, ਤੇ ਤਿੰਨਾਂ ਰਲ ਕੇ ਤੇ ਅੱਧਾ ਮਲਬਾ ਜ਼ਮੀਨ ਦਾ ਲਿਆ ਸੀ ਹੈ। ਤੇ ਨਾਂ ਲਵਾਇਆ ਸੀ ਇੱਕ ਦੇ, 4 ਭਰਾਵਾਂ ਨੇ ਇੱਕ ਦੇ ਨਾਂ ਲਵਾਇਆ ਸੀ। ਤੇ ਉਹ ਭਰਾ ਆਂਦਾ ਰਿਹਾ ਵੀ ਨਾਂ ਲਵਾ ਲਓ, ਚਵੀਂ ਥਾਈਂ ਨਾਂ ਲਵਾ ਲਈਏ, ਤੇ ਲਵਾਉਣ ਨਾ 3। ਮੈਂ ਜਾਂਦਾ ਹਾਂ ਮੇਰੇ ਰੂਬਰੂ, ਉਹ ਮਰ ਗਿਆ। ਉਹ ਤੇ ਫਿਰ ਪੁੱਤਰ ਨੂੰ ਆ ਗਈ ਜ਼ਮੀਨ ਉਹਦੀ ਸੀ। ਉਹ ਫਿਰ ਪੁੱਤਰ ਨੂੰ ਆ ਗਈ। ਉਹ ਪੁੱਤਰ ਵੀ ਉਹ ਚੁੱਪ ਕਰਕੇ ਵਾਂਝੇ ਰਹੇ। ਫਿਰ ਉਹਦੇ ਪੁੱਤਰ ਦੇ ਪੋਤਰੇ ਹੋ ਗਏ ਜਵਾਨ, ਠੀਕ ਠਾਕ ਚੰਗੇ। ਉਹਨਾਂ ਜਨਾਬ ਕੇਸ ਕਰ ਦਿੱਤਾ ਤਹਿਸੀਲਦਾਰ ਦੇ ਜਾ ਕੇ ਵੀ ਇਹ ਜ਼ਮੀਨ ਅੱਧਾ ਮਲਬਾ ਸਾਡਾ, ਸਾਡੇ ਦਾਦੇ ਦੇ ਨਾਲ। ਇਹ ਉਹ ਤਿੰਨਾਂ ਭਰਾਵਾਂ ਨੇ ਪੈਸੇ ਇਕੱਠੇ ਪਾਏ ਦੇ ਹਨ। ਤੇ ਉਹ ਇੱਕ ਲੈ ਕੇ ਬਹਿ ਗਿਆ। ਇਹ ਜਨਾਬ ਉੱਥੇ ਪੈਰ ਦਵਾਈ ਗਈ। ਉਹ ਚਾਚਿਆਂ ਦਾ ਹਿੱਸਾ ਗਵਾਏ। ਉਹ ਆਖੇ ਮੈਂ ਉਹਦਾ ਮਲਬਾ ਮੇਰੇ ਦਾਦੇ ਦਾ। 47 ਵੇਲੇ ਇਸ ਪਿੰਡ 'ਚ ਜਿਹੜੇ ਤੁਸੀਂ ਇੱਕ ਤਾਂ ਉਹਨਾਂ ਦੀ ਗੱਲ ਕੀਤੀ ਗੁਰਚਰਨ ਹੋਣਾ ਦੀ, ਹਾਂਜੀ, ਉਹਨਾਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ? ਨਾਂ ਯਾਦ ਆ ਆਪਣੇ ਪਾਣੀਆਂ ਦੇ? ਹੈ ਨਹੀਂ ਆ। ਇੱਥੇ ਵੱਡਿਆਂ ਦੇ ਵੀ ਯਾਦ ਨੇ। ਉਹਨਾਂ ਦੇ ਸਾਹਮਣੇ ਗੁਲਸ਼ਨ ਦੇ ਸਾਹਮਣੇ ਇੱਕ ਦਾ ਨਾਂ ਪ੍ਰਤਾਪ ਸਿੰਘ ਸੀ। ਉਹਨਾਂ ਦੇ ਪਿਓ ਦੇ ਨਾਂ ਸੌਣ ਸਿੰਘ ਸੀ। ਪ੍ਰਤਾਪ ਸਿੰਘ ਤੇ ਤਾਰਕ 2 ਭਰਾ ਹਨ। ਉਹਨਾਂ ਦੇ ਸਾਹਮਣੇ ਕੋਠੇ ਉਹਨਾਂ ਦਾ ਘਰ ਸੀ ਹੈ। ਤੇ ਇੱਥੇ ਹੁੰਦਾ ਇੱਕ ਹਰਨਾਮ ਸਿੰਘ, ਇੱਕ ਵਧਾਵਾ ਸਿੰਘ। ਵੱਡਿਆਂ ਦੇ ਨਾਮ ਮੈਨੂੰ ਪਤਾ ਨਹੀਂ। ਵਧਾਵਾ ਸਿੰਘ ਹੁੰਦਾ ਹੈ। ਇੱਕ ਡਾਕੋਂ ਦਾ ਗੁਰਬਚਨ ਸਿੰਘ ਸੀ। ਇਹ ਇਹਨਾਂ ਦੇ ਨਾਮ ਮੈਨੂੰ। ਛੋਟਿਆਂ ਦੇ ਇੱਥੇ ਹੁੰਦੇ ਹਨ ਵੀਰ ਸਿੰਘ ਤੇ ਪ੍ਰਤਾਪ ਸਿੰਘ। ਉਹਨਾਂ ਨੂੰ ਹੁੰਦਾ ਸੀ ਇੱਕ ਮੇਰਾ ਹਾਨੀ ਦਰਸ਼ੀ ਸਿੰਘ ਮੇਰਾ ਹਾਨੀ ਸੀ। ਉਹ ਮੇਰੇ ਚਾਚਿਆਂ ਦਾ ਡੇਰਾ ਸੀ ਇੱਥੇ। ਮੈਂ ਆਪਣੇ ਮਤਲਬ ਇੱਥੇ ਆਇਆ ਤੇ ਸਾਨੂੰ ਦਰਸ਼ਨ ਸਿੰਘ ਨੂੰ ਤੇ ਮੈਨੂੰ ਘੁਲਦਾ ਹਨ। ਆਹ ਘੁਲਦਾ ਰਿਹਾ ਨਾ। ਤੇ ਉਹ ਕਦੀ ਉਹ ਮੇਰਾ ਹਾਨੀ ਸੀ, ਮੈਂ ਕਦੀ ਉਹਨੂੰ ਮੈਂ ਧਾਰਨਾ, ਕਦੀ ਉਹਨੇ ਮੈਨੂੰ। ਉਂਝ ਫਿਰ ਹੌਲੀ ਹੌਲੀ ਨਾ ਮੈਂ ਜ਼ਿਆਦਾ ਸਾਂ। ਮੈਂ ਜਿਹੜਾ ਮੇਰਾ ਭਰਾ ਹੈ ਨਾ, ਇਹ ਬੜਾ ਜਣਾ ਸੀ ਬਹੁਤ। ਹਲੇ ਵੀ ਮਾਸ਼ਾਅੱਲਾ ਉਹਨਾਂ ਦੀ ਸਿਹਤ ਠੀਕ ਆ। ਔਰ ਦੇ ਹਿਸਾਬ ਦੇ ਨਾਲ ਬੜੇ ਫਿੱਟ ਹਾਲੇ ਵੀ। ਅੱਛਾ, ਤੁਸੀਂ ਇਹ ਦੱਸੋ ਵੀ ਜਿਹੜੇ ਗੁਰਚਰਨ ਸਿੰਘ ਸੀ ਜਿਹਨਾਂ ਨਾਲ ਗੱਲ ਕੀਤੀ ਆ, ਬੜੇ ਜਜ਼ਬਾਤੀ ਹੋ ਗਏ, ਰੋਣ ਲੱਗ ਪਏ। ਮਤਲਬ ਦੇਖ ਲਓ ਵੀ 72-73 ਸਾਲ ਹੋ ਗਏ ਆ ਨੂੰ ਬਚਪਨ ਦੇ ਆਪਾਂ ਇੱਕ ਦੂਜੇ ਤੋਂ ਮਿਲੇ ਨਹੀਂ ਹੈਗੇ, ਵਿਛੜੇ ਹੋਏ ਆ। ਅੱਜ ਬੇਸ਼ੱਕ ਉਹਨਾਂ ਨੂੰ ਸ਼ਕਲਾਂ ਨਹੀਂ ਯਾਦ ਹੈਗੀਆਂ, ਨਾ ਯਾਦ ਆ, ਲੇਕਿਨ ਉਹ ਦੇਖ ਲਓ ਵੀ ਤੁਹਾਡੇ ਨਾਲ ਗੱਲ ਕਰਕੇ ਕਿੱਦਾਂ ਉਹਨਾਂ ਦੀਆਂ ਅੱਖਾਂ 'ਚੋਂ ਪਾਣੀ ਨਹੀਂ ਰੁਕਿਆ। ਸਹੀ ਗੱਲ ਹੈ। ਇਹ ਅਸਲ ਮੁਹੱਬਤ ਆ। ਦੇਖ ਲਓ ਵੀ ਕੋਈ ਖੂਨੀ ਰਿਸ਼ਤਾ ਵੀ ਨਹੀਂ ਹੈਗਾ। ਨਹੀਂ, ਮੁਹੱਬਤ ਇਹ ਆ ਵੀ ਅਸੀਂ ਇੱਕ ਪਿੰਡ ਦੇ ਸੀਗੇ। ਇੱਕ ਪਿੰਡ ਦੇ। ਉਹ ਅਸੀਂ ਉਹ ਹੁੰਦਾ ਸੀ ਨਾ, ਉਹਦਾ ਉਧਰ ਘਰ ਹੈ ਬਾਬਾ 2 ਰੁਪਇਆ। ਉਧਰ ਆਉਣਾ ਹੁੰਦਾ ਸੀ ਤੇ ਇੱਥੇ ਆ ਕੇ ਨਾ ਖਲੋ ਜਾਣਾ, ਯੂਸਫ ਨੂੰ ਦੇਖਣਾ। ਕਈ ਵਾਰੀ ਘਰ ਹੀ ਆ ਜਾਣਾ ਵੀ ਚੱਲਦੇ ਕਿੱਥੇ ਆ ਜਾ, ਰੋਟੀ ਖਾ ਲਈਏ। ਮੈਂ ਖਾ ਆਇਆ। ਅਤੇ ਉਹਦੇ ਨਾਲ ਸਾਡਾ ਬਹੁਤ ਪਿਆਰ ਸੀ। ਮੈਂ ਛੋਟਾ ਹਾਂ, ਇਹ ਜਵਾਨ ਸੀ। ਸਿਹਤ ਇਹ ਬੜਾ ਸਿਹਤ ਵਾਲਾ ਸੀ। ਇਹ ਜਿਹੜਾ ਹੈ ਨਾ ਮੇਰਾ ਭਾਈ ਹੈ, ਇਹ ਬੜੀ ਸਿਹਤ ਵਾਲਾ ਸੀ। ਇਹ ਕੌਡੀ ਜਿਹੀ ਨੂੰ ਕਿਸੇ ਨੇ ਫੜਿਆ, ਜਿੰਨਾ ਜਿਹੜੀ ਕੌਡੀ ਖੇਡਿਆ ਨਾ। ਇਹ ਬੜਾ ਜਣਾ ਮੱਲ ਇਹਦੀ ਹੁੰਦੀ, ਜਿੱਥੇ ਵੀ ਜਾਣਾ ਨਾ, ਇਹ ਕਦੀ ਇਹਨੂੰ ਕਿਸੇ ਨੇ ਫੜਿਆ ਹੀ ਨਹੀਂ ਸੀ। ਬੜਾ ਜਣਾ, ਨਾ ਇਹਨੂੰ ਕਿਸੇ ਨੇ ਫੜਿਆ ਸੀ ਤੇ ਨਾ ਇਹਦੇ ਜਿੰਨਾ ਕਿਸੇ ਗੋਲਾ ਸੁੱਟਿਆ ਸੀ ਤੇ ਨਾ ਇਹਦੇ ਜਿੰਨਾ ਕਿ ਇਹਨੇ ਸੁਹਾਗਾ ਚੁੱਕਿਆ ਸੀ। ਇਹਦੇ ਕੋਲ ਕਿੰਨੇ ਮਾਜਨੇ ਨੇ ਕੱਪ ਨੇ ਫੈਜ਼ਾਬਾਦ ਪੜ੍ਹਦਾ ਸੀ ਨਾ, ਤੇ ਉੱਥੇ ਮਾਸਟਰ ਰਿਟਾਇਰ ਹੋਏ ਆ।
ਹਾਂ ਸਾਡੇ ਕਹਿੰਦੇ ਵੀ 1955 ਚ ਪਤਾ ਨਹੀਂ ਤੁਸੀਂ ਹਾਂ ਜਿਹੜਾ ਸਰਟੀਫਿਕੇਟ ਭੇਜਿਆ ਨਾ ਉਹਦੀ ਬਦੌਲਤ ਫਿਰ ਸਾਨੂੰ ਉੱਥੇ ਦਾਖਲਾ ਮਿਲ ਗਿਆ। ਹਾਂ ਹਾਂ ਦਾਖਲਾ ਮਿਲਣ ਤੋਂ ਬਾਅਦ ਫਿਰ ਉਹ ਆਪਣੇ ਟੀਚਰ ਭਰਤੀ ਹੋ ਗਏ। ਭਰਤੀ ਹੋ ਗਏ ਰਿਟਾਇਰ ਹੋ ਕੇ ਕਹਿੰਦੇ ਸੀ ਦੱਸਦੇ ਵੀ ਮੈਨੂੰ ਇਹ ਸਿਰਫ ਉਹ ਜਿਹੜਾ ਤੁਸੀਂ ਸਰਟੀਫਿਕੇਟ ਭੇਜਿਆ ਨਾ ਹਾਂ ਉਹਦੀ ਬਦੌਲਤ ਅੱਗੇ ਫਿਰ ਉਸੇ ਜਮਾਤ ਤੋਂ ਅਗਲੀ ਜਮਾਤ ਦਾ ਜਾਣੀ ਦਾਖਲਾ ਮਿਲ ਗਿਆ ਸੀ। ਜੀ ਹਾਂ ਆਪਣੇ ਬੜੇ ਦਿਨ ਚੰਗੇ ਗੁਜ਼ਾਰੇ ਨੇ ਉਹ ਇਹ ਆਉਂਦੇ ਹੁੰਦੇ ਹਨ ਨਾ ਪੜ੍ਹ ਕੇ ਤੇ ਮਰਬੇ ਆਉਣਾ ਸਾਡੇ ਮਰਬੇ ਆ ਨਾ ਆ ਨਹਿਰ ਜੀ ਲੰਘ ਕੇ ਆਇਆ ਇੱਥੋਂ ਆਸਨ ਨਾਲ ਚੜ੍ਹਦੇ ਪਾਸੇ ਨੂੰ ਮਾਰੋਗੇ ਨਾ ਹੁਣ ਤੇ ਆਉਂਦਾ ਉਦੋਂ ਨਹੀਂ ਸੀ ਬਾਗ ਛਾੜ ਹੁਣ ਚੜ੍ਹਦੇ ਪਾਸੇ ਸਾਰੇ ਬਾਗ ਸਾਡੇ ਨੇ ਹੋਇਆ ਜੀ ਅੱਛਾ ਤੁਹਾਡੇ ਹੀ ਆ ਉਹ ਸਾਰੇ ਚੜ੍ਹਦੇ ਪਾਸੇ ਜਿਹੜੇ ਨੇ ਨਾ ਉਹ ਜਿਹੜੇ ਛੱਡ ਕੇ ਅੱਛੇ ਮਕਾਨ ਬਣਦੇ ਨੇ ਪਏ ਉੱਥੋਂ ਐਨ ਨੂੰ ਧਿਆਨ ਵਾਲੇ ਉਹਨਾਂ ਸਾਰੇ ਬਾਗ ਸਾਡੇ ਹੀ ਨੇ ਯਾਨੀ ਹੈ ਸਾਰਿਆਂ ਭਰਾਵਾਂ ਦੇ ਨੇ ਅਲੱਗ ਆਪਣੇ ਖਾਨਦਾਨ ਦੇ ਆ ਆਪਣੇ ਖਾਨਦਾਨ ਦੇ ਸਾਡੇ ਬਾਗ ਘਰ ਤੋਂ ਘਰ ਸਾਡੀ ਜ਼ਮੀਨ 'ਚ 40 ਪੈਲੀਆਂ ਹੋਣਾ ਬਾਗ ਕਾਹਦੇ ਬਾਗ ਲਾਏ ਕਿੰਨਵਾਂ ਨੇ ਕਿੰਨਵਾਂ ਨੇ ਹਾਂ ਤੇ ਬੜੇ ਪੈਸੇ ਵਰਦੇ ਨੇ ਇਹ 10 ਲੱਖ ਤੋਂ ਨਾ 7-8 ਲੱਖ ਤੋਂ ਲਾ ਕੇ ਤੇ 30-32 ਲੱਖ ਤੱਕ ਬਾਗ ਵੇਚਦਾ ਹਾਂ ਵੀ ਕਿਸੇ ਦਾ 12 ਲੱਖ ਲਾ ਕਿਸੇ 14 ਲੱਖ ਲਾ ਕਿਸੇ 16 ਲੱਖ ਲਾ ਕਿਸੇ 10 ਲੱਖ ਫਲ ਕਿੰਨਾ ਲੱਗਾ ਉਹਦੇ ਹਿਸਾਬ ਕਿੰਨਾ ਲੱਖ ਦਾ ਪੈਲੀਆਂ ਦੇ ਹਿਸਾਬ ਨਾਲ ਇੱਕ ਮੇਰਾ ਭਰਾ ਫੌਤ ਹੋ ਗਿਆ ਨਾਲ ਦਾ ਘਰ ਮਜੀਦ ਉਹਦੇ ਨਾਂ ਹੈ ਉਹਦਾ 8 ਪੈਲੀਆਂ ਆ ਪਰੋਂ ਪੌਣੇ 31 ਲੱਖ ਦਾ ਵੀ ਗਿਆ ਸੀ। ਅੱਛਾ ਬਾਬਾ ਜੀ ਜਦੋਂ 47 ਵੇਲੇ ਲੋਕ ਇੱਥੋਂ ਉੱਠ ਕੇ ਗਏ ਤੁਹਾਨੂੰ ਯਾਦ ਆ ਵੀ ਕਿੱਦਾਂ ਉੱਠ ਕੇ ਗਏ ਸੀ ਇਹ? ਹਾਂ ਉਹ ਦੱਸੋ। ਉਦੋਂ ਇਸ ਤਰ੍ਹਾਂ ਉੱਠ ਕੇ ਗਏ ਹਾਂ ਵੀ ਸਾਡੇ ਭਰਾ ਵੱਡੇ ਲੋਕ ਹਨ ਨਾ ਜਿਹੜੇ ਮਨਜ਼ੂਰ ਇੱਕ ਦੇ ਨਾਂ ਸੀ ਇੱਕ ਦੇ ਨਾਂ ਨੂਰ ਉਹ ਦੋਏ ਭਰਾ ਸਾਥੋਂ ਵੱਡੇ ਹਨ ਸਾਰਿਆਂ ਦੇ 7 ਭਾਈ ਸੀ ਤੁਸੀਂ? 7 ਭਾਈ ਸੀ ਉਹ ਸਾਰਿਆਂ ਦੇ ਵੱਡੇ ਭੈਣਾਂ ਦੇ 2 ਭੈਣਾਂ ਹਨ ਸਾਡੀਆਂ 7 ਭਾਈ ਹਾਂ ਇਹ ਸਾਰਿਆਂ ਦੇ ਵੱਡੇ ਹਨ ਲੋਕ ਆ ਵੱਡਾ ਸਾਡਾ ਸਾਰਿਆਂ ਤੋਂ ਭਰਾ ਜਿਹੜਾ ਨਾ 2 ਸਾਲ ਹੋ ਗਏ ਹੁਣ ਜਾਂ 3 ਜਾਂ 4 ਉਹ ਫੌਤ ਹੋਇਆ ਹੁਣ ਤੇ ਮਨਜ਼ੂਰ ਦੇਰ ਦਾ ਹੋ ਗਿਆ ਸੀ ਫੌਤ ਅੱਛਾ ਤੇ ਇਹ ਨਾਲ ਉਹਨਾਂ ਦੇ ਜਾ ਕੇ ਨਾ ਸਿੱਖਾਂ ਦੇ ਰਾਤ ਇਹ ਗਦੇਲੇ ਲਾਉਂਦੇ ਰਹੇ ਨੇ ਉਹਨਾਂ ਦੇ ਜਿਹੜਾ ਹੈ ਨਾ ਲੈ ਕੇ ਖੜ ਸਕਦੇ ਹਨ ਗਦੇ ਤੇ ਸੌਦਾ ਯਾਨੀ ਜਿਹੋ ਜਿਹਾ ਉਹਨਾਂ ਨੂੰ ਖੜ ਸਕਦੇ ਨਾ ਇਹ ਰਾਤ ਸਾਰਿਆਂ ਸਾਡਾ ਸਿੱਖਾਂ ਸਾਰੇ ਪਿੰਡ ਨਾਲ ਸਾਡੇ ਬਾਪ ਦਾ ਭਰਾਵਾਂ ਦਾ ਸਾਰੇ ਪਿੰਡ ਨਾਲ ਸਲੂਕ ਸੀ ਕੋਈ ਸਿੱਖ ਸਾਡੇ ਨੂੰ ਨਹੀਂ ਸੀ ਨਾਰਾਜ਼ ਨਾ ਕਿ ਨਾ ਲੜਾਈ ਨਾ ਕਿ ਨਾ ਘਬਰਾ ਕਿਸੇ ਕਿਸਮ ਦਾ ਨਹੀਂ ਸੀ ਸਾਡਾ ਪਰਾ ਸਲੂਕ ਵਾਲਾ ਘਰ ਸੀ। ਹਾਂਜੀ ਉਹ ਤਾਂ ਜ਼ਾਹਰਾ ਤੁਹਾਡੀਆਂ ਗੱਲਾਂ ਬਾਤਾਂ ਤੋਂ ਲੱਗਦਾ ਵੀ ਬਹੁਤ ਰਲ ਮਿਲ ਕੇ ਰਹਿੰਦੇ ਸੀ। ਰਲ ਮਿਲ ਗਿਆ ਮਦਦ ਫਿਰ ਇਹਨਾਂ ਨਾਲ ਕੋਈ ਕਿਸੇ ਪਿੰਡ ਵਾਲੇ ਨੇ ਧੱਕੇਸ਼ਾਹੀ ਤਾਂ ਨਹੀਂ ਕੀਤੀ? ਕੋਈ ਧੱਕੇਸ਼ਾਹੀ ਪਿੰਡ ਵਾਲਿਆਂ ਨੇ ਨਹੀਂ ਕੀਤੀ ਸਗੋਂ ਹਲਕੇ ਨਾ ਇਹ ਸਾਡੇ ਪਿੰਡ 'ਚ ਇੱਕ ਯਿਸੂਰ ਜਾ ਕੇ ਇੱਧਰ ਉਸੇ ਅੱਧੇ ਇੱਕ ਮੁਸਲਮਾਨ ਦੇ ਉਹ ਆ ਗਏ ਇੱਥੇ ਸਾਡੇ ਪਿੰਡ 'ਚ ਉਹ ਪਛਾਣ ਸੀ ਮੁਸਲਮਾਨ ਦਾ ਪਿੰਡ ਤੇ ਇੱਕ ਸਲੈਰੀਆਂ ਉਹ ਵੀ ਸਲੈਰੀਆਂ ਉੱਥੋਂ ਦੀ ਵੀ ਆਏ ਦੇ ਹਨ ਉਹ ਸਲੈਰੀਆਂ ਜਦੋਂ ਕਿਤੇ ਆਏ ਨਾ ਤੇ ਉਹਨਾਂ ਕਿਤੇ ਆਪਣੇ ਪਿੰਡ ਦੇ ਸਿੱਖਾਂ ਨਾਲ ਗੱਲ ਕੀਤੀ ਉਹ ਤੁਹਾਡੇ ਕੋਲ ਥੋੜ੍ਹੇ ਜਿਹੇ ਘਰ ਨੇ ਮੁਸਲਮਾਨਾਂ ਦੇ ਬਰਕਰਾਰ ਮੌਜਾਂ ਵਾਸਤੇ ਤੁਹਾਡੇ ਵਿੱਚ ਤੁਰੇ ਫਿਰਦੇ ਨੇ ਤੇ ਤੁਸੀਂ ਇਹਨਾਂ ਨੂੰ ਵੀ ਨਹੀਂ ਵਾਧਾ ਕਰਦਾ ਕਰ ਸਕੇ ਉਹ ਸਾਡੇ ਪਿੰਡ ਦੇ ਸਿੱਖਾਂ ਨੇ ਫਿਰ ਗੱਲ ਸੁਣੀ ਨਾ ਉਹਨਾਂ ਆਖਿਆ ਇਹ ਇੱਕ ਬੰਦੇ ਵੱਲ ਉਂਗਲ ਕੀਤੀ ਨਾ 100 ਉਂਗਲ ਸਾਡੀ ਲਾਈ ਨਹੀਂ ਹੈ ਇੱਕ ਉਂਗਲ ਕੀਤੀ ਨਾ ਇੰਝ ਤੇ 100 ਉਂਗਲ ਸਾਡੀ ਹੈ ਨਹੀਂ ਤੁਸੀਂ ਕੀ ਸਮਝਦੇ ਟਾਲੀ ਬਸੀ ਕਾਂਗਵਾ ਜਲਾਲਪੁਰ ਵੀ ਚਾਕਰ ਉਹਦੀ ਜਗ੍ਹਾ ਸਾਰੇ ਉਹ ਤੋੜ ਝੰਗ ਤੱਕ ਮੁਸਲਮਾਨ ਨੇ ਅੱਗੇ ਰਹਿਣ ਵਾਲੇ ਹੈ ਤੇ ਇਹ ਤੁਸੀਂ ਜਾਓਗੇ ਅੱਗੇ ਵੀ ਮੁਸਲਮਾਨ ਇੱਥੇ ਇਹ ਤੇ ਇਹਨਾਂ ਦੇ ਜ਼ਰੀਏ ਅਸੀਂ ਬਚੇ ਹਾਂ ਇਹ ਜਿਹੜੇ ਮੁਸਲਮਾਨ ਨੇ ਵਸੇਬ ਬਹੁਤ ਚੰਗਾ ਸੀ ਨਾ ਵਸੇਬ ਬਹੁਤ ਪਿਆਰ ਮੁਹੱਬਤ ਰਹਿੰਦੇ ਜਦ ਆਖਾਂਗੇ ਅਸੀਂ ਜ਼ਿੰਦਗੀ ਨਾ ਚੱਲਦੇ ਹਾਂ ਹੁਣ ਪ੍ਰਦੇਸ਼ ਤੋਂ ਚੱਲਦੇ ਹਾਂ ਤੇ ਅਸੀਂ ਇਹਨਾਂ ਨੂੰ ਵਿਗਾੜ ਕੇ ਜਾਣਾ ਅਸੀਂ ਯਾਦ ਨਾ ਰੱਖਾਂਗੇ ਸਹੀ ਗੱਲ ਉਹ ਫਿਰ ਚੁੱਪ ਉਹਨੇ ਕੀਤੀ ਗੱਲ ਬੜੇ ਚੰਗੇ ਦਿਨ ਗੁਜ਼ਾਰੇ ਨੇ ਹਾਂ ਬਾਬਾ ਜੀ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਉਹਨਾਂ ਸੁਣਾ ਇਹੋ ਹੀ ਦੇਣਾ ਵੀ ਨਜ਼ੀਰ ਅਹਿਮਦ ਯੂਸੁਫ ਤੋਂ ਛੋਟਾ ਤੁਹਾਡਾ ਭਾਈ ਗੁਰਜਨ ਸਿੰਘ ਤੇਰਾ ਵੀ ਉਹ ਭਾਈ ਹੈ ਹੈਂ ਤੇ ਤੈਨੂੰ ਬੜਾ ਚੰਗਾ ਸਮਝਦਾ ਵੀ ਜਦੋਂ ਤੂੰ ਪੜ੍ਹ ਕੇ ਆਉਂਦਾ ਹੁੰਦਾ ਤੇ ਉਹ ਮਰਬੇ ਹੁੰਦਾ ਸੀ ਤੇ ਖਰੂਜੇ ਲਿਆ ਕੇ ਤੇ ਉਹ ਡਿੱਗੀ ਵਿੱਚ ਸੁੱਟ ਲੈਂਦੇ ਤਲਾਈ 'ਚ ਪਾਣੀ ਵਾਲੀ ਤੇ ਮੇਰੇ ਭਰਾਵਾਂ ਨੇ ਉਹਨੇ ਉਹ ਸਾਈਂ ਬਦਲੂ ਨੂੰ ਤੂੰ ਜਾਣਦਾ ਸਾਈਂ ਹੁੰਦਾ ਸੀ ਬਦਲੂ ਇੱਕ ਬੰਦਾ
ਉਹਨੇ ਹੁੱਕਾ ਛੱਕਾ ਪਾ ਕੇ ਤੇ ਸਫਾ ਵਿਛਾਈਆਂ ਤਮਲੀਆਂ ਡਾਈਆਂ ਪਾਣੀ ਤਮ ਕਹਿੰਦੇ ਬੜਾ ਤੇਰੇ 'ਚ ਛਾਂ ਦੀ ਬੇਬਹਾ ਤੇ ਤੂੰ ਉਹਨੂੰ ਯਾਦ ਕਰ ਉਹ ਤੈਨੂੰ ਯਾਦ ਕਰਦੇ ਨੇ ਬੜਾ ਚੰਗੇ ਹੋ ਹੈਂ ਜੋ ਆਉਂਦਾ ਜਾਂਦਾ ਹੈ ਜੇ ਉਹ ਆਣਾ ਚਾਹਣ ਤਾਂ ਤੁਸੀਂ ਉਹਨਾਂ ਨੂੰ ਫਿਰ ਵੈਲਕਮ ਕਰਾਂਗੇ ਬੜੇ ਬਹੁਤ ਅੱਛਾ ਬੜਾ ਚੰਗਾ ਜਾਣਾ ਇਨਸ਼ਾਅੱਲਾ ਜੇ ਕਿਤੇ ਤੰਦਰੁਸਤੀ ਸਾਡੀ ਹੱਥੀ ਹੋਈ ਨਾ ਹਾਂ ਉਹਨੂੰ ਮਿਲਾਂਗੇ ਚੰਗਾ ਨਹੀਂ ਤੁਹਾਡੇ ਤਾਂ ਬਾਬਾ ਜੀ ਜਿਹੜੇ ਦੋਤੇ ਪੋਤੇ ਉਹ ਵੀ ਬੜੇ ਇਸ ਗੱਲ 'ਚ ਖੁਸ਼ ਆ ਆਹ ਉਹ ਵੀ ਮਤਲਬ ਤੁਹਾਡੇ ਨਾਲੋਂ ਜ਼ਿਆਦਾ ਐਕਸਾਈਟਡ ਆ ਵੀ ਅਗਰ ਕਿਤੇ ਆਉਂਦੇ ਆ ਤਾਂ ਆਹ ਅਸੀਂ ਉਹਨਾਂ ਨੂੰ ਚੱਪੀਆਂ ਪਾ ਪਾ ਕੇ ਵੈਲਕਮ ਇਹ ਕਰਾਂਗੇ ਇਹ ਬਹੁਤ ਮਿਲਣਗੇ ਹਾਂ ਇਹ ਬਹੁਤ ਮਿਲਣਗੇ ਆ ਜਿਹੜਾ ਮੁੰਡਾ ਆਉਂਦਾ ਸੀ ਨਾ ਇੱਥੇ ਹਾਂ ਉਹ ਕੁਰਸੀ ਲਾ ਕੇ ਵੱਡੇ ਸੀ ਚੱਲਿਆ ਹਾਂ ਦੇਖਿਆ ਮੈਂ ਉੱਥੇ ਹੀ ਬੈਠਾ ਨਾ ਉਹ ਪੀਲੇ ਜਿਹੇ ਕੱਪੜੇ ਪਾਏ ਹਾਂ ਉਹ ਮੇਰਾ ਪੋਤਰ ਹੈ ਅੱਛਾ ਹਾਂ ਨਹੀਂ ਇਹਨਾਂ ਨੂੰ ਵੀ ਖਿੱਚ ਹੈਗੀ ਆ ਹਾਂ ਬੱਲੇ ਸਾਡੇ ਦਾਦੇ ਦੇ ਜਾਂ ਨਾਨੇ ਦੇ ਜਿਹੜੇ ਉਹ ਯਾਰ ਸੀ ਨਾ ਆਹੋ ਵੀ ਉਹਨਾਂ ਦਾ ਸਾਡੇ ਉਹ ਵੀ ਆਪਣੇ ਉਹਨਾਂ ਬਜ਼ੁਰਗਾਂ ਦੀ ਥਾਂ ਹੀ ਉਹਨਾਂ ਨੂੰ ਮੰਨਦੇ ਆ ਹਾਂ ਬਿਲਕੁਲ ਹਾਂ। ਹਾਂ ਤੇ ਬੜਾ ਸਾਡਾ ਨਾ ਆਪੋ ਜੇ ਸਲੂਕ ਨਾਲ ਗਏ ਨੇ ਜੀ ਮਿਲ ਕੇ ਗਏ ਨੇ ਜੱਫੀਆਂ ਪਾ ਕੇ ਗਏ ਨੇ ਕੋਈ ਮਲਾਲ ਨਹੀਂ ਕੀਤਾ ਅੱਗਾ ਪਿੱਛਾ ਇਹ ਫਿਰ ਤੋੜ ਗਏ ਨੇ ਕਿ ਫੈਸਲਾਬਾਦ ਤੱਕ ਗਏ ਨੇ ਉਹਨਾਂ ਦੇ ਨਾਲ ਹਾਂ ਕੋਈ ਗੱਲ ਨਹੀਂ ਹੋਈ 1947 ਦੇ ਵਿਛੋੜਿਆਂ ਨੇ ਐਸਾ ਇੱਕ ਦੂਜੇ ਨੂੰ ਦੂਰ ਕੀਤਾ ਕਿ ਅੱਜ 72 ਤੋਂ 73 ਵਰ੍ਹਿਆਂ ਬਾਅਦ ਇਹਨਾਂ ਦੀ ਟੈਲੀਫੋਨ ਤੇ ਗੱਲ ਹੋਈ ਆ ਔਰ ਪੁਰਾਣੀਆਂ ਯਾਦਾਂ ਪੁਰਾਣੀਆਂ ਕਿਤਾਬਾਂ ਦੇ ਵਰਕੇ ਸਾਰੇ ਖੁੱਲ੍ਹ ਕੇ ਸਾਹਮਣੇ ਆ ਗਏ ਔਰ ਪਿਆਰ ਮੁਹੱਬਤ ਜਿਹੜਾ ਇਹਨਾਂ ਦਾ ਆਪਸ ਵਿੱਚ ਰਹਿੰਦਿਆਂ ਹੋਇਆਂ ਇੱਕ ਦੂਜੇ ਦਾ ਭਾਈਚਾਰਾ ਇੱਕ ਦੂਜੇ ਦਾ ਖਿਆਲ ਕਰਦੇ ਹੁੰਦੇ ਸੀ ਇੱਕ ਦੂਸਰੇ ਦੇ ਨਾਲ ਸਾਂਝਾਂ ਸੀ ਉਹ ਸਾਰੀਆਂ ਜਿਹੜੀਆਂ ਤਾਜ਼ਾ ਕੀਤੀਆਂ ਦੁਆ ਕਰਦੇ ਹਾਂ ਜੀ ਕਿ ਇਹ ਜਿਹੜੀਆਂ ਆਪਣੀਆਂ ਦੂਰੀਆਂ ਪਈਆਂ ਹੋਈਆਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੇੜਤਾ ਹੋਵੇ ਇੱਕ ਦੂਜੇ ਨੂੰ ਮਿਲਣਾ ਵਰਤਣਾ ਸ਼ੁਰੂ ਕਰਨ ਆਉਣ ਜਾਣ ਸੌਖਾ ਹੋਵੇ ਵੀਜ਼ੇ ਲਈ ਆਸਾਨੀਆਂ ਹੋਣ ਔਰ ਅਸੀਂ ਦੋਨਾਂ ਗੌਰਮੈਂਟਾਂ ਅੱਗੇ ਅਪੀਲ ਕਰਦੇ ਹਾਂ ਕਿ ਜਿਹੜੇ ਸਿਆਣੇ ਬਜ਼ੁਰਗ ਆ ਜੀ ਸਾਡੇ ਇਹਨਾਂ ਨੂੰ ਔਨ ਅਰਾਈਵਲ ਵੀਜ਼ਾ ਦਿੱਤਾ ਜਾਵੇ ਔਰ ਇੱਕ ਪਰਮਿਟ 'ਤੇ ਇਹ ਆ ਜਾ ਸਕਣ ਚੜ੍ਹਦੇ ਪੰਜਾਬ ਤੋਂ ਲਹਿੰਦੇ ਤੋਂ ਚੜ੍ਹਦੇ ਤਾਂ ਕਿ ਜਿਹੜੀਆਂ ਇਹਨਾਂ ਦੀਆਂ ਆਖਰੀ ਉਮਰ ਦੀਆਂ ਜਿਹੜੀਆਂ ਚਾਹਤਾਂ ਆ ਜਿਹੜਾ ਇੱਕ ਦੂਸਰੇ ਨੂੰ ਮਿਲਣ ਦੀਆਂ ਖਾਸ਼ਾਂ ਉਹ ਪੂਰੀਆਂ ਹੋ ਸਕਣ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਕਿਸੇ ਨਵੇਂ ਬਜ਼ੁਰਗ ਦੇ ਨਾਲ ਕਿਸੇ ਨਵੇਂ ਪਿੰਡ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ ਰੱਬ ਰਾਖਾ